ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡਾ ਪਹਿਲਾ YouTube ਕਮੈਂਟ ਪੰਜਾਬ ਸਿੰਘ ਜੀ ਦਾ ਜਗਜੀਤ ਚੌਹਾਨ ਬਾਰੇ ਵੀਡੀਓ ਤੇ ਆਇਆ ਹੈ। ਡਾਕਟਰ ਜਗਜੀਤ ਸਿੰਘ ਦਾ ਇਹ ਲਿਖਦੇ ਹਨ, ਸਾਡੇ ਸਿੱਖ ਵੀਰ ਜੋ ਕਹਿੰਦੇ ਹਨ ਕਿ ਬਾਹਰ ਬੈਠ ਕੇ ਖਾਲਿਸਤਾਨ ਦੇ ਨਾਰਿਆਂ ਨਾਲ ਕੀ ਹੋਣਾ ਹੈ। ਮੇਰੇ ਵੀਰੋ, ਇਹ ਦੇਖੋ, ਅੱਜ ਤੋਂ 30 ਸਾਲ ਪਹਿਲਾਂ ਗੁਰੂ ਦੇ ਸਿੰਘਾਂ ਨੇ ਸਾਬਤ ਕਰ ਦਿੱਤਾ ਸੀ ਕਿ ਬਾਹਰ ਬੈਠ ਕੇ ਕੀਤੀ ਗੱਲ ਭਾਰਤੀਆਂ ਨੂੰ ਕਿਵੇਂ ਤਕਲੀਫ ਦਿੰਦੀ ਹੈ। ਦੁਸ਼ਮਣ ਨੂੰ ਕੋਈ ਭੁਲੇਖਾ ਨਹੀਂ ਹੈ। ਤੁਸੀਂ ਹਰ ਉਹ ਗੱਲ ਕਰੋ ਜੋ ਦੁਸ਼ਮਣ ਨੂੰ ਤਕਲੀਫ ਦੇਵੇ, ਪਰ ਥੋੜਾ ਸਬਰ ਨਾਲ। ਖਾਲਿਸਤਾਨ ਜ਼ਿੰਦਾਬਾਦ ਜੀ। ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਪੰਜਾਬ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਕਮੈਂਟ ਕੀਤੇ ਡਾਕਟਰ ਜਗਜੀਤ ਸਿੰਘ ਚੌਹਾਨ ਜਿਨ੍ਹਾਂ ਬਾਰੇ ਜਿਹੜੀ ਜਾਣਕਾਰੀ ਡੀਕਲਾਸੀਫਾਈ ਹੋਈ ਹੈ 30 ਸਾਲ ਬਾਅਦ, ਉਹਦੇ 'ਚ ਜ਼ਿਕਰ ਹੈ ਜੀ ਕਿ ਕਿਵੇਂ ਜੂਨ 84 'ਚ, ਨਵੰਬਰ 84 'ਚ ਉਹਨਾਂ ਦੇ ਬਿਆਨ BBC ਨੂੰ ਦਿੱਤੇ ਇੰਟਰਵਿਊ ਕਿਵੇਂ ਫਿਕਰ ਦਾ ਕਾਰਨ ਸੀ ਔਰ ਕਿਵੇਂ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਬਾਰ-ਬਾਰ ਉਹਨਾਂ 'ਤੇ ਪ੍ਰੈਸ਼ਰ ਬਿਲਡ ਕਰ ਰਹੀ ਸੀ ਕਿ ਜੀ ਸਾਡੀ ਬਿਜ਼ਨਸ ਡੀਲ ਪ੍ਰਭਾਵਿਤ ਹੋਏਗੀ। ਥੈਚਰ ਵੀ ਘਬਰਾਈ ਹੋਈ ਸੀ ਕਿ ਵੀ ਇੰਡੀਆ ਨਾਲ ਰਿਲੇਸ਼ਨਸ ਵਿਗੜ ਰਹੇ ਨੇ ਔਰ ਇੱਕ ਸਟੇਜ 'ਤੇ ਉਹ ਡਾਕਟਰ ਚੌਹਾਨ ਨੂੰ ਪ੍ਰੋਸੀਕਿਊਟ ਕਰਨ ਦਾ ਔਰ ਡਿਪੋਰਟ ਕਰਨ ਦਾ ਵੀ ਸੋਚ ਰਹੇ ਸੀ। ਪਰ ਫਿਰ ਉਹਨਾਂ ਨੇ ਜਦੋਂ ਆਪਣੇ ਐਡਵਾਈਜ਼ਰਸ ਦੀ ਰਾਏ ਲਈ ਲੀਗਲ ਜਾਂ ਦੂਜਿਆਂ ਨੂੰ ਲੱਗਦਾ ਸੀ ਵੀ ਸ਼ਾਇਦ ਉਹਨਾਂ ਪੁਖਤਾ ਕੇਸ ਨਹੀਂ ਹੈ, ਕਿਸੇ ਹੱਦ ਤੱਕ ਉਹ ਸਿੱਖਾਂ ਤੋਂ ਵੀ ਡਰਦੇ ਹੋ, ਜਿਹੜੀ ਗੱਲ ਉਹਨਾਂ ਨੇ ਨਹੀਂ ਕਹੀ ਡੀਕਲਾਸੀਫਾਈਡ ਡਾਕੂਮੈਂਟਸ, ਇਹ ਵੀ ਹੋਏਗਾ ਵੀ ਸਿੱਖ ਰਿਐਕਟ ਕਰਨਗੇ ਇੰਗਲੈਂਡ 'ਚ, ਵੀ ਅਜੇ ਤਾਂ ਉਹ ਪੰਜਾਬ 'ਚ ਰਿਐਕਟ ਕਰ ਰਹੇ ਨੇ, ਫਿਰ ਇੰਗਲੈਂਡ ਦੇ ਵਿੱਚ ਵੀ ਘਟਨਾਵਾਂ ਹੋਣਗੀਆਂ ਕਿ ਵੀ ਤੁਸੀਂ ਤਾਂ ਪਿੱਠੂ ਹੋ, ਜਿਹੜੀ ਕਿ ਪਿੱਠੂ ਸੀ ਉਹ ਮਾਰਗਰੇਟ ਥੈਚਰ। ਸੋ ਇਹਦੇ ਨੂੰ ਆਧਾਰ ਬਣਾ ਕੇ ਇਹਨਾਂ ਨੇ ਕਿਹਾ ਕਿ ਵੀ ਜਿਹੜੇ ਵੀਰ ਸਾਡੇ, ਇਹ ਸਾਨੂੰ ਵੀਰ ਭੈਣਾਂ ਕਹਿੰਦੇ ਨੇ ਕਈ ਵਾਰ ਕਿ ਜੀ ਬਾਹਰ ਬੈਠਿਆਂ ਨਾਅਰੇ ਲਾਉਣ ਨਾਲ ਕੀ ਬਣਨਾ ਹੈ ਜਾਂ ਕੀ ਹੈ, ਉਹਨਾਂ ਨੂੰ ਦੇਖ ਲੈਣਾ ਚਾਹੀਦਾ ਹੈ ਵੀ ਬਾਹਰ ਦਾ ਕੀ ਇੰਪੈਕਟ ਹੈ। ਦੇਖੋ, ਮੈਂ ਤਾਂ ਅੱਜ ਨਹੀਂ, ਪਿਛਲੇ 30 ਸਾਲ ਤੋਂ, ਔਰ ਜਦੋਂ ਈਵਨ ਮੈਂ ਅਮਰੀਕਾ ਆਉਣ ਦਾ ਫੈਸਲਾ ਵੀ ਕੀਤਾ ਸੀ ਪੰਜਾਬ 'ਚੋਂ, ਮੇਰੇ ਸਾਹਮਣੇ ਇੱਕੋ ਹੀ ਗੋਲ ਸੀ। ਔਰ ਕਿਉਂਕਿ ਥੋੜ੍ਹਾ ਬਹੁਤ ਜਦੋਂ ਤੁਸੀਂ ਇਤਿਹਾਸ ਬਾਰੇ ਜਾਣਦੇ ਹੋ, ਬਾਕੀ ਕੌਮਾਂ ਦੀ ਜਿਹੜੀ ਕਿਵੇਂ ਆਜ਼ਾਦੀ ਆਈ, ਕਿਹੜੇ ਹਾਲਾਤ ਨੇ, ਉਹਨਾਂ ਬਾਰੇ ਸਮਝਦੇ ਹੋ। ਔਰ ਇਹ ਗੱਲ ਮੇਰਾ ਖਿਆਲ ਹੈ ਵੀ ਬੇਸ਼ੱਕ ਗਦਰ ਪਾਰਟੀ ਜਾਂ ਗਦਰ ਮੂਵਮੈਂਟ ਆਪਣੇ ਵੇਲੇ 'ਚ ਕਾਮਯਾਬ ਨਹੀਂ ਹੋ ਸਕੀ, ਗਦਰੀ ਬਾਬਿਆਂ ਨੇ ਵੀ ਜਿਹੜੇ ਲੈਫਟ ਓਵਰ ਸੀ ਇੱਕ ਯਤਨ ਕੀਤਾ। ਫੇਲ ਹੋਣ ਤੋਂ ਬਾਅਦ ਉਹਨਾਂ ਨੇ ਅੰਦਾਜ਼ਾ ਲਾ ਲਿਆ ਸੀ ਵੀ ਅੰਗਰੇਜ਼ ਬਹੁਤ ਵੱਡੀ ਪਾਵਰ ਨੇ ਜੀ ਔਰ ਇਹਨਾਂ ਨੂੰ ਕੱਢਣ ਦੇ ਲਈ ਸਾਨੂੰ ਕੋਈ ਨਾ ਕੋਈ ਬਾਹਰਲੀ ਤਾਕਤ ਦੀ ਲੋੜ ਹੈ। ਔਰ ਉਦੋਂ ਕਿਉਂਕਿ ਰਸ਼ੀਆ ਦੇ ਵਿੱਚ ਜਿਹੜਾ ਰਸ਼ੀਅਨ ਇਨਕਲਾਬ ਆਇਆ 1917 ਦੇ ਵਿੱਚ, ਉਹ ਬਹੁਤ ਸਾਰੇ ਐਂਗਲੋ ਸੈਕਸੀਅਨ ਸਨ, ਇਹਨਾਂ ਦੇ ਹੀ ਰਿਸ਼ਤੇ ਵੀ ਉੱਥੇ ਹੀ ਹੁੰਦੇ ਸੀ ਇੰਗਲੈਂਡ ਦੇ ਰਾਜੇ ਰਾਣੀਆਂ ਨਾਲ, ਜਾਂ ਇਹ ਸਾਰੇ ਸੰਬੰਧਿਤ ਸੀ। ਅਤੇ ਰਸ਼ੀਆ ਇਨੀਸ਼ੀਅਲੀ ਜਿਹੜਾ ਹੈ ਉਹ ਵਿਰੋਧ ਸੀ ਬ੍ਰਿਟੇਨ ਦੇ ਜੀ। ਇਸ ਲਈ ਜਿਹੜੇ ਬਹੁਤ ਸਾਰੇ ਗਦਰੀ ਵੀ ਸੀ ਉਹ ਅਫਗਾਨਿਸਤਾਨ ਰਾਹੀਂ ਜਿਹੜੇ ਨੇ ਉਹ ਰਸ਼ੀਆ ਜਾਣ ਲੱਗ ਗਏ। ਮਾਸਕੋ ਉਹਨਾਂ ਦਾ ਮੱਕਾ ਬਣ ਗਿਆ ਕਿ ਵੀ ਜਿਵੇਂ ਇਹਨਾਂ ਨੇ ਇਨਕਲਾਬ ਲਿਆਂਦਾ ਅਸੀਂ ਵੀ ਲਿਆਵਾਂਗੇ ਔਰ ਸਾਨੂੰ ਇਹਨਾਂ ਦੀ ਮਦਦ ਮਿਲੇਗੀ। ਸੋ ਜ਼ਾਹਰ ਹੈ ਵੀ ਇਜ਼ਰਾਈਲ ਇੱਕ ਹਕੀਕਤ ਨਾ ਹੁੰਦੀ ਜੇ ਅਮਰੀਕਾ 'ਚ ਬੈਠੇ ਯਹੂਦੀ ਜਿਹੜੇ ਨੇ ਉਹ ਅਮਰੀਕਨ ਪ੍ਰੈਜ਼ੀਡੈਂਟ ਟਰੂਮੈਨ ਦੇ ਉੱਤੇ ਔਰ ਅਮਰੀਕਨ ਡਿਸੀਜਨ ਮੇਕਰਸ ਦੇ ਉੱਤੇ ਇਹ ਪ੍ਰਭਾਵ ਨਾ ਪਾਉਂਦੇ ਕਿ ਵੀ ਤੁਸੀਂ ਯੂਨਾਈਟਿਡ ਨੇਸ਼ਨਸ ਰੈਜ਼ੋਲੂਸ਼ਨ ਲਿਆਓ ਫਲਸਤੀਨ ਨੂੰ ਡਿਵਾਈਡ ਕਰਨ ਦਾ, ਇਜ਼ਰਾਈਲ ਕ੍ਰੀਏਟ ਕਰਨ ਦਾ। ਇਹ ਵੱਖਰੀ ਗੱਲ ਹੈ ਕਿ ਅੱਜ ਇਜ਼ਰਾਈਲੀ ਫਲਸਤੀਨੀਆਂ ਨਾਲ ਕੀ ਕਰ ਰਹੇ ਨੇ, ਜਿਹਨੂੰ ਅਸੀਂ ਕੰਡੈਮ ਕਰਦੇ ਹਾਂ ਔਰ ਜ਼ੋਰਦਾਰ ਸ਼ਬਦਾਂ 'ਚ ਹਮੇਸ਼ਾ ਹੀ ਕਰਦੇ ਹਾਂ। ਪਰ ਮੈਂ ਇੱਕ ਡਾਇਸਪੋਰਾ ਸਿੱਖਾਂ ਦੀ ਤਾਕਤ ਦੇ ਹਵਾਲੇ ਨਾਲ ਇਹ ਕਹਿ ਰਿਹਾ ਕਿ ਇਜ਼ਰਾਈਲ ਹੋਂਦ 'ਚ ਨਾ ਆਉਂਦਾ ਜੇ ਯਹੂਦੀ ਜਿਹੜੇ ਨੇ ਅਮਰੀਕਾ 'ਚ ਬੈਠੇ ਹੋਏ ਉਹ ਆਵਾਜ਼ ਬੁਲੰਦ ਨਾ ਕਰਦੇ। ਔਰ ਅੱਜ ਵੀ ਇਹਦੇ ਬਾਵਜੂਦ ਕਿ ਹੁਣ ਖੁਦ ਜ਼ਿਆਦਤੀਆਂ ਕਰ ਰਹੇ ਨੇ ਫਲਸਤੀਨੀਆਂ ਨਾਲ, ਪਰ ਜੇ ਇਜ਼ਰਾਈਲ ਦੀ ਸਿਕਿਉਰਿਟੀ ਹੈ ਜਾਂ ਉਸ ਦੀ ਆਵਾਜ਼ ਹੈ ਤਾਂ ਇੱਥੇ ਯਹੂਦੀ ਇੰਨੇ ਪਾਵਰਫੁਲ ਨੇ ਹਰ ਸੈਕਟਰ ਦੇ ਵਿੱਚ, ਉਹ ਵਾਲ ਸਟਰੀਟ ਹੋਏ, ਉਹ US ਕਾਂਗਰਸ ਹੋਏ, ਸੈਨੇਟ ਹੋਏ, ਉਹਨਾਂ ਦਾ ਲਾਅ ਸੈਕਸ਼ਨ ਹੋਏ, ਤੁਸੀਂ ਕੋਈ ਨੇਮ ਕਰੋ ਉਹਦੇ 'ਚ ਉਹ ਬੈਠੇ ਨੇ ਔਰ ਉਹ ਹਿੱਲਣ ਹੀ ਨਹੀਂ ਦਿੰਦੇ ਕਿਸੇ ਚੀਜ਼ ਨੂੰ ਜੀ ਨਹੀਂ। ਔਰ ਇਸੇ ਕਰਕੇ ਇੱਕ ਸਟੇਜ ਦੇ ਉੱਤੇ ਪੈਟ ਬੁਕੈਨਨ ਜਿਹਨੇ ਪ੍ਰੈਜ਼ੀਡੈਂਟ ਦੀ ਰੇਸ ਵੀ ਰਨ ਕੀਤੀ, ਉਹਨੇ ਇੱਕ ਵਾਰੀ ਕਿਹਾ ਸੀ ਕਿ ਵੀ US ਕਾਂਗਰਸ ਇਜ਼ ਦਾ ਆਕੂਪਾਈਡ ਟੈਰੀਟਰੀ ਆਫ ਇਜ਼ਰਾਈਲ, ਕਿ ਵੀ ਇਹ ਤਾਂ ਇੱਥੇ ਇਜ਼ਰਾਈਲ ਦਾ ਕਬਜ਼ਾ ਹੀ ਹੈ। ਸੋ ਇਹ ਉਹਨਾਂ ਦੇ ਪ੍ਰਭਾਵ ਨੂੰ ਬੇਸ਼ੱਕ ਅਸੀਂ ਟਿੱਪਣੀ ਨਾਲ ਸਹਿਮਤ ਨਾ ਵੀ ਹੋਈਏ, ਪਰ ਇਹ ਸ਼ੋਅ ਕਰਦਾ ਹੈ ਵੀ ਕਿਸ ਕਦਰ ਪ੍ਰਭਾਵ ਜਿਹੜਾ ਹੈ ਉਹ ਪ੍ਰੋ ਇਜ਼ਰਾਈਲ ਲੌਬੀ ਦਾ ਹੈ ਕਿ ਕੋਈ ਫੈਸਲਾ ਉਹਨਾਂ ਦੇ ਹਿੱਤਾਂ ਦੇ ਖਿਲਾਫ ਨਹੀਂ ਜਾ ਸਕਦਾ। ਸੋ ਅਸੀਂ ਵੀ ਇਹੀ ਸੋਚ ਕੇ ਕਿ ਭਾਈ ਪੱਛਮੀ ਤਾਕਤਾਂ ਲੋਕਤੰਤਰੀ ਨੇ, ਡੈਮੋਕ੍ਰੇਸੀ 'ਚ ਯਕੀਨ ਰੱਖਦੀਆਂ, ਹਿਊਮਨ ਰਾਈਟਸ ਦੀ ਗੱਲ ਕਰਦੀਆਂ, ਔਰ ਸਾਡਾ ਕੇਸ ਜਿਹੜਾ ਉਹ ਇੰਨਾ ਕੁ ਤੱਥਾਂ 'ਤੇ ਆਧਾਰਿਤ ਹੈ ਕਿ ਇਹ ਦੁਨੀਆ ਦੇ ਕਿਸੇ ਵੀ ਕੋਰਟ ਦੀ ਸਕਰੂਟਨੀ ਜਿਹੜੀ ਹੈ ਉਹਨੂੰ ਸਟੈਂਡ ਕਰ ਸਕਦਾ। ਇਸ ਲਈ ਅਸੀਂ ਅਮਰੀਕਾ ਉਸ ਜ਼ਮਾਨੇ ਦੇ ਵਿੱਚ
ਜਿਹੜਾ ਬੇਸ਼ੱਕ ਅਜੇ ਓਨਲੀ ਸੁਪਰ ਪਾਵਰ ਨਹੀਂ ਸੀ ਬਣਿਆ, ਜਿਹੜਾ ਕਿ ਬਹੁਤ ਜਲਦੀ ਬਣ ਗਿਆ, ਪਰ ਸੋਵੀਅਤ ਯੂਨੀਅਨ ਦੀ ਗਿਰਾਵਟ ਸ਼ੁਰੂ ਹੋ ਗਈ ਸੀ। ਔਰ ਅਸੀਂ ਸਮਝਦੇ ਹਾਂ ਵੀ ਸਾਡੇ ਬਹੁਤ ਸਾਰੇ ਸਿਧਾਂਤ ਪ੍ਰਿੰਸੀਪਲ ਅਮਰੀਕਨ ਸਿਸਟਮ ਦੇ ਨਾਲ ਜਾਂ ਵੈਸਟਰਨ ਡੈਮੋਕ੍ਰੈਟਿਕ ਸਿਸਟਮ ਦੇ ਨਾਲ ਜਿਹੜਾ ਨੇ ਉਹ ਮੇਲ ਖਾਂਦੇ ਨੇ, ਔਰ ਪਲੂਰਲ ਸੁਸਾਇਟੀ 'ਚ ਅਸੀਂ ਵੀ ਯਕੀਨ ਰੱਖਦੇ ਹਾਂ ਜੀ। ਇਹ ਵੱਖਰੀ ਗੱਲ ਹੈ ਵੀ ਅਮਰੀਕਾ ਖਾਸ ਤੌਰ ਤੇ 9/11 ਤੋਂ ਬਾਅਦ ਬੜੀ ਬੁਰੀ ਤਰ੍ਹਾਂ ਬਦਲ ਗਿਆ, ਔਰ ਅੱਜ ਹਾਲਤ ਇਹ ਹੈ ਵੀ ਜਿੱਥੇ ਅਸੀਂ ਸਮਝਦੇ ਹਾਂ ਵੀ ਹਿਊਮਨ ਰਾਈਟਸ ਦੀ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ, ਉਹਨਾਂ ਦਾ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਸਪੈਸ਼ਲ ਮਹਿਮਾਨ ਹੋਏਗਾ ਇੰਡੀਆ ਦੀ ਰਿਪਬਲਿਕ ਡੇ ਪੈਰੇਡ ਤੇ। ਉਸ ਮੋਦੀ ਦਾ ਜਿਹੜਾ ਹੈ ਜਿਹਦੇ ਹੱਥ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ, ਜਿਹਨੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕੀਤਾ, ਔਰ ਜਿਹਦੇ ਪਿਛਲੇ 7-8 ਮਹੀਨੇ ਦੇ ਰਾਜ ਦੇ ਦੌਰਾਨ ਕਿਵੇਂ ਈਸਾਈਆਂ ਨੂੰ ਜ਼ਬਰਦਸਤੀ, ਜਿਹੜਾ ਓਬਾਮਾ ਦਾ ਆਪਣਾ ਮਜ਼ਹਬ ਹੈ, ਜ਼ਬਰਦਸਤੀ ਹਿੰਦੂ ਬਣਾਇਆ ਗਿਆ। ਮੁਸਲਮਾਨਾਂ ਨਾਲ ਤਾਂ ਜੋ ਹੋ ਹੀ ਰਿਹਾ, ਈਵਨ ਸਿੱਖਾਂ ਦੇ ਹਵਾਲੇ ਨਾਲ ਕਿਸ ਕਿਸਮ ਦੀਆਂ ਨੀਤੀਆਂ ਜਿਹੜੀਆਂ ਨੇ ਇਹ ਪੰਜਾਬ ਦੇ ਵਿੱਚ ਪੁਸ਼ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਅੱਜ ਸਿੱਖ ਡਾਇਸਪੋਰਾ, ਜਿਹਨੂੰ ਬੇਸ਼ੱਕ ਮੈਂ 3 ਮਿਲੀਅਨ ਕਹਿੰਦਾ ਹਾਂ, ਬਟ ਹੁਣ ਤਾਂ 3 ਮਿਲੀਅਨ ਕਹਿੰਦੇ ਹਾਂ ਵੀ ਕਈ ਸਾਲ ਲੰਘ ਗਏ, ਹੁਣ ਤਾਂ ਘੱਟੋ ਘੱਟ 4 ਮਿਲੀਅਨ ਕਹਿਣਾ ਸ਼ੁਰੂ ਕਰੀਏ ਜੀ, ਕਿਉਂਕਿ ਇੰਨੀ ਕੁ ਗਿਣਤੀ, ਬੜੀ ਵੱਡੀ ਗਿਣਤੀ 'ਚ ਸਿੱਖ। ਹੁਣ ਤਾਂ ਅਸੀਂ ਕਈ ਵਾਰੀ ਮੈਂ ਥਾਈਲੈਂਡ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਥਾਈਲੈਂਡ 'ਚ 1 ਲੱਖ ਸਿੱਖ ਹੈ ਜੀ। ਆਸਟ੍ਰੇਲੀਆ ਦੀ ਪਿਛਲੀ ਸੈਂਸਸ 'ਚ ਬਹੁਤ ਵਧੇ ਨੇ, ਆਉਣ ਵਾਲੇ ਸਮੇਂ 'ਚ 1 ਲੱਖ ਤੋਂ ਜ਼ਿਆਦਾ ਆਸਟ੍ਰੇਲੀਆ ਦੇ ਵਿੱਚ ਵੀ ਹੋਣੇ ਨੇ ਜਿਹੜੇ ਲੀਗਲੀ ਕਾਊਂਟ ਹੁੰਦੇ ਨੇ ਸੈਂਸਸ, ਔਰ ਬਹੁਤ ਸਾਰੇ ਨੇ ਜਿਹੜੇ ਕਾਊਂਟ ਵੀ ਨਹੀਂ ਹੁੰਦੇ। ਸੋ ਇੰਗਲੈਂਡ ਦੇ ਵਿੱਚ ਵੀ ਨੰਬਰ ਜਿਹੜਾ ਉਹ 6-7 ਲੱਖ ਨੂੰ ਕ੍ਰਾਸ ਕਰ ਗਿਆ ਹੋਏਗਾ। ਅਮਰੀਕਾ 'ਚ ਅਸੀਂ 500,000 ਤੋਂ ਸ਼ੁਰੂ ਕੀਤਾ ਸੀ, ਔਰ ਹੁਣ ਇਸ ਵੇਲੇ 7-8 ਲੱਖ ਸਿੱਖ ਹੋਣਗੇ, ਜਿੰਨੀ ਵੱਡੀ ਗਿਣਤੀ 'ਚ ਜਿਨ੍ਹਾਂ ਨੂੰ ਅਸਾਈਲਮ ਮਿਲਦੀ ਹੈ ਉਹਨਾਂ ਦੇ ਸਾਰੇ ਪਰਿਵਾਰ ਆ ਜਾਂਦੇ ਨੇ ਜੀ। ਸੋ ਹੁਣ ਤਾਂ ਹਰ ਛੋਟੇ ਸ਼ਹਿਰ 'ਚ, ਅਮਰੀਕਾ ਦੀ ਹਰ ਸਟੇਟ 'ਚ ਗੁਰਦੁਆਰੇ ਬਣੇ ਹੋਏ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਆਵਾਜ਼ ਹੈ ਡਾਇਸਪੋਰਾ ਸਿੱਖਾਂ ਦੀ, ਔਰ ਸਾਡਾ ਕੇਸ ਲਾਅ ਦੇ ਤਹਿਤ ਆਉਂਦਾ, ਇੰਟਰਨੈਸ਼ਨਲ ਕਾਨੂੰਨ, ਯੂਨਾਈਟਿਡ ਨੇਸ਼ਨਸ ਦੇ ਕੋਵੈਨੈਂਟ, ਸਾਨੂੰ ਕੋਈ ਹਿੰਸਾ ਕਰਨ ਦੀ ਲੋੜ ਨਹੀਂ ਹੈ। ਅਸੀਂ ਇੰਟਰਨੈਸ਼ਨਲ ਕਾਨੂੰਨਾਂ ਦੇ ਥੱਲੇ ਵੀ ਇੱਥੇ ਆਪਣਾ ਪ੍ਰਭਾਵ ਦੱਸ ਸਕਦੇ, ਔਰ ਇਹ ਚੰਗੀ ਗੱਲ ਹੈ। ਇਹ ਸਾਡੇ ਪ੍ਰਭਾਵ ਦਾ ਕਿੱਥੇ ਹਫ਼ਤਾ ਪਹਿਲਾਂ ਤੱਕ ਖਬਰ ਸੀ ਜੀ ਜਗਤਾਰ ਸਿੰਘ ਤਾਰਾ ਫੜਿਆ ਗਿਆ, ਪੁਲਿਸ ਆ ਗਈ, ਕੱਲ ਲੈ ਜਾਏਗੀ, ਪਰਸੋਂ ਲੈ ਜਾਏਗੀ, ਔਰ ਹਰ ਇੱਕ ਨੇ ਬੜੀ ਖੁਸ਼ੀ ਦਾ ਇਜ਼ਹਾਰ ਕੀਤਾ ਜਦੋਂ ਖਬਰਾਂ ਆਈਆਂ ਕਿ ਜੀ ਸਿੱਖਸ ਫਾਰ ਜਸਟਿਸ ਨੇ ਥਾਈਲੈਂਡ ਦੇ ਵਿੱਚ ਵਕੀਲ ਰਿਟੇਨ ਕਰ ਲਏ ਨੇ। ਗੁਰਪਤਵੰਤ ਸਿੰਘ ਪੰਨੂ ਅੱਜ ਕੱਲ੍ਹ ਥਾਈਲੈਂਡ ਗਏ ਹੋਏ ਨੇ, ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਚੈਲੰਜ ਕਰਾਂਗੇ ਉਹਨਾਂ ਨੂੰ ਭੇਜਣ ਦੇ ਫੈਸਲੇ ਨੂੰ ਥਾਈ ਕੋਰਟਸ। ਭਾਵੇਂ ਕੱਲ੍ਹ ਨੂੰ ਪੋਲੀਟੀਕਲ ਪ੍ਰੈਸ਼ਰ ਪ੍ਰਵੇਲ ਕਰਦਾ ਹੈ, ਉਹ ਇੰਡੀਅਨ ਪ੍ਰੈਸ਼ਰ ਟੂ ਮੱਚ ਹੈ, ਪਰ ਹੁਣ ਇਹ ਨਹੀਂ ਹੈ ਕਿ ਜਿੱਥੋਂ ਮਰਜ਼ੀ ਜਿਹੜਾ ਹੈ, ਇਹ ਇੱਕ ਡਾਇਸਪੋਰਾ ਸਿੱਖਾਂ ਦੀ ਤਾਕਤ ਦਾ ਇੱਕ ਸਬੂਤ ਹੈ ਕਿ ਵੀ ਜੇ ਓਬਾਮਾ ਨੇ ਜਾਣਿਆ ਘੱਟੋ ਘੱਟ ਅਨਚੈਲੰਜ ਨਹੀਂ ਗਿਆ, 1.5 ਲੱਖ ਸਿੱਖਾਂ ਨੇ ਪੈਟੀਸ਼ਨ ਕਰਕੇ ਕਿਹਾ ਵੀ ਮਤ ਜਾ, ਔਰ ਜਾ ਕੇ ਉਹਨਾਂ ਨੂੰ ਪੁੱਛ ਕੇ ਵੀ ਸਾਨੂੰ ਹਿੰਦੂ ਕਿਉਂ ਬਣਾਇਆ, ਸਾਡਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਿੱਥੇ ਲਾਈ ਕਰਦੇ। ਇਸੇ ਤਰ੍ਹਾਂ ਜੇ ਅਸੀਂ ਕੇਸਾਂ ਦੇ ਹਵਾਲੇ ਨਾਲ ਦੇਖੀਏ, ਜਿਹੜੇ ਇੱਥੇ ਆਉਂਦੇ ਨੇ ਜਵਾਬਦੇਹ ਬਣਾਏ ਜਾਂਦੇ, ਨਹੀਂ ਤਾਂ ਇੱਥੇ ਤੁਰੇ ਹੁੰਦੇ ਰੋਜ਼ ਹੀ। ਹੁਣ ਅਕਾਲੀ ਵੀ ਡਰਦੇ ਨੇ ਉਦੋਂ ਵੀ ਜਾਂਦੇ ਨੂੰ ਕਿਤੇ ਸੰਮਣ ਨਾ ਫੜਾ ਦੇਣ ਸਾਡੇ ਹੱਥ, ਕਾਂਗਰਸੀ ਤਾਂ ਜਾਂ ਦੂਜੇ ਤਾਂ ਆਉਂਦਾ ਹੀ ਨਹੀਂ ਹੈ ਜੀ। ਸੋ ਮੈਂ ਸਮਝਦਾ ਵੀ ਇਹ ਡਾਇਸਪੋਰਾ ਸਿੱਖਾਂ ਦੀ ਤਾਕਤ ਹੈ, ਔਰ ਇਹਦੇ 'ਚ ਜਿਵੇਂ ਜੋ ਜੂਨ 84 'ਚ ਸੀ ਉਦੋਂ ਥੋੜ੍ਹਾ ਬਹੁਤ ਜਜ਼ਬਾਤੀ ਪ੍ਰਗਟਾਅ ਵੀ ਸੀ, ਬਟ ਹੁਣ ਰੀਅਲਿਸਟਿਕਲੀ ਅਸੀਂ ਜਿਹੜਾ ਆਪਣਾ ਪ੍ਰਭਾਵ ਰੱਖਦੇ ਹਾਂ, ਥਾਂ ਥਾਈਂ ਸਿੱਖ ਜਿਹੜੇ ਨੇ ਐਕਟਿਵ ਨੇ, ਅਲਰਟ ਨੇ। ਸਾਡੀ ਯੰਗਰ ਜਨਰੇਸ਼ਨ ਔਰ ਭਾਈ ਗੁਰਬਖਸ਼ ਸਿੰਘ ਦੇ ਮੁੱਦੇ ਤੇ ਕਿਸ ਤਰੀਕੇ ਦੇ ਨਾਲ ਕਿੱਥੇ ਕਿੱਥੇ ਪ੍ਰੋਟੈਸਟ ਨਹੀਂ ਹੋਏ ਜੀ, ਔਰ ਅਨਨੋਨ ਥਾਵਾਂ ਤੇ ਵੀ, ਔਰ ਬਹੁਤ ਵਾਰੀ ਯੰਗਸਟਰਸ ਦੇ ਕੋਲ ਇਹ ਲੀਡਰਸ਼ਿਪ ਹੈ, ਔਰ ਉਹ ਅੱਗੇ ਲੱਗੇ ਨੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਵੀ 30 ਸਾਲ ਪਹਿਲਾਂ ਕੀ ਹੋਇਆ। ਸੋ ਇਹ ਮੈਂ ਸਮਝਦਾ ਵੀ ਡਾਇਸਪੋਰਾ ਸਿੱਖਾਂ ਦੀ ਸਟਰੈਂਥ ਹੈ, ਔਰ ਸਾਨੂੰ ਇਸ ਸਟਰੈਂਥ ਨੂੰ ਕ੍ਰੀਏਟਿਵ, ਲਾ ਅਬਾਈਡਿੰਗ ਔਰ ਪੂਰੇ ਆਪਣੇ ਰਿਸੋਰਸਿਸ ਦੇ ਨਾਲ ਪੰਜਾਬ ਦੇ ਵਿੱਚ ਵੀ ਆਪਣੀ ਗੱਲ ਨੂੰ ਪੁਖਤਾ ਕਰਨ ਦੇ ਲਈ ਯਤਨ ਕਰਨੇ ਚਾਹੀਦੇ ਨੇ ਜੀ। ਡਾਕਟਰ ਸਾਹਿਬ ਨੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।